अस्सलाम वालेकुम जी। लखां दरूद नबीए पाक ते उन्हां दी आल दे उत्ते ओ शाख सानू भी कट देनी चाहिदी है जिहड़ी सानू उड्डण नहीं देंदी। ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਪਾਬੰਦ ਕੀਤਾ ਹੈ, ਜਿਹੜੀਆਂ ਚੀਜ਼ਾਂ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੀਆਂ, ਜਿਹੜੀਆਂ ਗੱਲਾਂ, ਜਿਹੜੀਆਂ ਸੋਚਾਂ, ਜਿਹੜੇ ਦੋਸਤ ਅਹਿਬਾਬ, ਜਿਹੜਾ ਤਲਕ, ਜਿਹੜੀ ਰਿਸ਼ਤੇਦਾਰੀ ਤੁਹਾਨੂੰ ਅੱਗੇ ਨਹੀਂ ਨਿਕਲਣ ਦਿੰਦੀ, ਉਹਨੂੰ ਦਫਾ ਕਰੋ, ਅਗਾਂਹ ਨਿਕਲੋ। ਕਿਸੇ ਬਾਦਸ਼ਾਹ ਦੇ ਕੋਲ ਨਾ ਦੋ ਬਾਜ਼ ਤੋਹਫੇ 'ਚ ਆ ਗਏ। ਬਾਦਸ਼ਾਹ ਨੂੰ ਨਾ ਦੋ ਬਾਜ਼ ਤੋਹਫਾ ਮਿਲੇ। ਉਹਨੇ ਇੱਕ ਬੰਦਾ ਰੱਖ ਲਿਆ ਉਹਨਾਂ ਦੀ ਪਰਵਰਿਸ਼ ਕਰਨ ਲਈ। ਬੱਚੇ ਸਨ ਅਜੇ ਬਾਜ਼। ਕੁਝ ਅਰਸਾ ਲੰਘਿਆ ਨਾ, ਇੱਕ ਬਾਜ਼ ਜਿਹੜਾ ਵੇ ਉਹ ਉੱਡਣ ਲੱਗ ਪਿਆ ਤੇ ਇੱਕ ਜਿਹੜਾ ਹੈ ਨਾ ਉਹ ਸਿਰਫ ਸ਼ਾਖ ਤੇ ਬੈਠਾ ਰਵੇ, ਕਿਸੇ ਪਾਸੇ ਨਾ ਜਾਏ ਕਰੇ। ਇੱਕ ਦਿਨ ਬਾਦਸ਼ਾਹ ਨੇ ਉਧਰੋਂ ਲੰਘਿਆ ਤੇ ਉਹ ਬੰਦੇ ਨੂੰ ਸੱਦ ਕੇ ਪੁੱਛਿਆ ਕਿ ਸੁਣਾ ਬਾਜ਼ਾਂ ਦਾ ਕੀ ਹਾਲ ਹਵਾਲ ਏ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਇੱਕ ਤੇ ਬੜੀ ਉੱਚੀ ਉੱਡਦਾ ਪਿਆ ਤੇ ਦੂਜਾ ਸ਼ਾਖ ਤੇ ਬਹਿ ਰਹਿੰਦਾ ਵੇ, ਉੱਡਦਾ ਨਹੀਂ, ਪਤਾ ਨਹੀਂ ਇਹਨੂੰ ਮਸਲਾ ਕੀ ਏ। ਬਾਦਸ਼ਾਹ ਨੇ ਮੁਲਕ ਇਕੱਠਾ ਕਰ ਲਿਆ। ਉਸ ਆਖਿਆ ਜੀ ਇਹ ਬਾਜ਼ ਨੂੰ ਉਡਾਣਾ ਜੇ, ਮੈਂ ਇਨਾਮ ਦਿਆਂਗਾ, ਤੁਹਾਨੂੰ ਖੁਸ਼ ਕਰਾਂਗਾ, ਇਹ ਉੱਡਣਾ ਚਾਹੀਦਾ। ਉਹ ਬੜੇ ਬੜੇ ਬੰਦੇ ਆਏ, ਬੜੀਆਂ ਬੜੀਆਂ ਦੁਆਈਆਂ, ਮਸਾਲੇ, ਬੜਾ ਕੁਝ ਹੋਇਆ, ਲੇਕਿਨ ਉਹ ਬਾਜ਼ ਨਾ ਉੱਡਿਆ। ਉੱਥੋਂ ਇੱਕ ਬੰਦਾ ਉਹਦੇ ਵਜ਼ੀਰ ਨੇ ਨਾ ਸਪੈਸ਼ਲ ਬਾਦਸ਼ਾਹ ਦੇ ਵਜ਼ੀਰ ਨੇ ਸੱਦ ਕੇ ਆਂਦਾ। ਉਹਨੇ ਕਿਹਾ ਜੀ ਆਹ ਬੰਦਾ ਬੜਾ ਕਰੂ ਏ ਬਾਜ਼ਾਂ ਦਾ, ਇਹ ਤੁਹਾਨੂੰ ਬਾਜ਼ ਉਡਾ ਕੇ ਵਹਾਏਦਾ। ਤੋ ਜੀ ਬਾਦਸ਼ਾਹ ਨੇ ਉਹਨੂੰ ਆਖਿਆ ਤੇਰੀ ਮੈਂ ਧੌਣ ਲਾ ਛੱਡਣੀ ਹੈ ਜੇ ਬਾਜ਼ ਨਾ ਉੱਡਿਆ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਮੇਰੇ ਜ਼ਿੰਮੇ ਆਇਆ, ਮੈਂ ਤੁਹਾਨੂੰ ਬਾਜ਼ ਉਡਾ ਕੇ ਵਹਾਵਾਂਗਾ। ਉਹ 2-4 ਦਿਨ ਦਾ ਮੈਨੂੰ ਟਾਈਮ ਦਿਓ। ਲੋ ਜੀ ਉਹਨੂੰ ਟਾਈਮ ਮਿਲ ਗਿਆ। ਉਹ ਬੰਦੇ ਨੇ ਬਹਿ ਕੇ ਨਾ ਸਾਰਾ ਹਿਸਾਬ ਲਾ ਕੇ ਨਾ ਐਂਡ ਤੇ 3-4 ਦਿਨਾਂ ਬਾਅਦ ਨਾ ਬਾਦਸ਼ਾਹ ਨੂੰ ਸੁਣਾ ਘੱਲਿਆ ਕਿ ਆ ਜਾ ਬਈ ਵੇਖ ਲੈ, ਤੇਰਾ ਬਾਜ਼ ਉੱਡਦਾ ਹੀ ਪਿਆ। ਬਾਦਸ਼ਾਹ ਸਲਾਮਤ ਆਏ, ਆ ਕੇ ਉਹਨਾਂ ਵੇਖਿਆ ਤੇ ਉਹ ਵਾਕਈ ਨਾ ਦੂਜਾ ਜਿਹੜਾ ਨਹੀਂ ਸੀ ਉੱਡਦਾ ਉਹ ਵੀ ਉੱਡਣ ਲੱਗ ਪਿਆ। ਉਹ ਬਾਦਸ਼ਾਹ ਨੇ ਉਸ ਬੰਦੇ ਨੂੰ ਆਖਿਆ ਕਿ ਯਾਰ ਇਨਾਮ ਕਨਾਮ ਤੇ ਤੈਨੂੰ ਦਿੱਤਾ ਜਾਏਗਾ, ਲੇਕਿਨ ਇਹ ਗੱਲ ਦੱਸ ਕਿ ਇਹਨੂੰ ਉਡਾਇਆ ਕਿਵੇਂ। ਬਸ ਸਾਰਾ ਮੁਲਕ ਜੋ ਆ ਕੇ ਉਡਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਬੜੇ ਬੜੇ ਮਸਾਲੇ ਦਿੱਤੇ ਨੇ, ਬੜੀਆਂ ਬੜੀਆਂ ਸੌਂਗੀਆਂ, ਮੇਵੇ, ਮਰੱਬੇ ਖਵਾਏ ਨੇ, ਇਹ ਨਹੀਂ ਉੱਡਿਆ। ਉਹਨੇ ਬਾਦਸ਼ਾਹ ਨੂੰ ਆਖਿਆ ਬਾਦਸ਼ਾਹ ਜੀ ਮੈਂ ਉਹ ਸ਼ਾਖ ਹੀ ਕੱਟ ਦਿੱਤੀ ਸੀ ਜਿਹਦੇ ਉੱਤੇ ਇਹ ਬੈਠਾ ਰਹਿੰਦਾ ਸੀ, ਤਾਂ ਇਹ ਉੱਡਿਆ। ਜਿਹੜੀਆਂ ਮਜਬੂਰੀਆਂ ਤੁਹਾਨੂੰ ਉੱਡਣ ਨਹੀਂ ਨਾ ਦਿੰਦੀਆਂ ਉਹ ਕੱਟ ਦਿਓ, ਉਹ ਸ਼ਾਖਾਂ ਕੱਟ ਦਿਓ ਜਿਹੜੀਆਂ ਤੁਹਾਨੂੰ ਉੱਡਣ ਨਹੀਂ ਦਿੰਦੀਆਂ। ਅੱਲਾ ਦੀ ਜ਼ਾਤ ਉੱਤੇ ਬੈਠੀ ਏ, ਮਿਹਨਤ 'ਚ ਅਜ਼ਮਤ ਏ। ਅਗਰ ਅਸੀਂ ਉੱਡਣ ਦੀ ਕੋਸ਼ਿਸ਼ ਕਰਾਂਗੇ ਨਾ ਤੇ ਉਹ ਸਾਨੂੰ ਤਾਂ ਲੈ ਜਾਏਗਾ ਅੱਲਾ ਦੇ ਹੁਕਮ ਦੇ ਨਾਲ। ਸਲਾਮਤ ਰਵੋ ਤਾਂ ਕਿਆਮਤ ਰਵੋ, ਲੇਕਿਨ ਉਹ ਸ਼ਾਖ ਕੱਟ ਦਿਓ ਜਿਹੜੀ ਤੁਹਾਨੂੰ ਉੱਡਣ ਨਹੀਂ ਦਿੰਦੀ।